ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ ਜੀ। ਇਸ ਵੇਲੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਹੈਗਾ ਜੀ ਨਜ਼ਰੀਆ ਤੇ ਮੈਂ ਹੈਗਾ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ। ਮੈਂ ਵੀ ਉਹਨਾਂ ਦੀ ਆਪਣੀ ਆ, ਬੇਗਾਨੀ ਨਹੀਂ ਆ। ਨਾਮ ਮੇਰਾ ਇਕਵਿੰਦਰ ਆ ਤੇ ਪਿਆਰ ਨਾਲ ਤੈਨੂੰ ਇੱਕੂ ਕਹਿੰਦੇ। ਹਾਂ, ਮੈਂ ਬਸ ਸੋਚਦੀ ਸੀ ਵੀ ਤੁਹਾਨੂੰ ਯਾਦ ਵੀ ਹੈਗਾ ਕਿ ਨਹੀਂ ਮੇਰਾ ਪਿਆਰ ਨਾਲ ਕਿਆ ਨਾਮ ਇੱਕੂ ਹੈ। ਹਾਂ, ਇੱਕੂ। ਉਹ ਯਾਦ ਆ ਗੱਲ ਏਦਾਂ ਹੈਗੀ ਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਅਸੀਂ ਪਿਆਰ ਨੂੰ ਚੇਤੇ ਰੱਖਦੇ ਹਾਂ ਜੀ। ਕਈ ਵਾਰ ਕਿਸੇ ਦੀ ਨਫ਼ਰਤ ਜਿਹੜੀ ਹੈ ਨਾ ਸਾਡੇ ਦਿਲ ਦੇ ਵਿੱਚ ਇੰਨੀ ਡੂੰਘੀ ਲੈ ਜਾਂਦੀ ਹੈ ਨਾ, ਫਿਰ ਉਹਨੂੰ ਉੱਥੋਂ ਖੁਰਚਣਾ, ਪੱਟਣਾ, ਉਹਨੂੰ ਬਾਹਰ ਸੁੱਟਣਾ ਬੜਾ ਮੁਸ਼ਕਿਲ ਹੋ ਜਾਂਦਾ। ਨਹੀਂ, ਗੱਲ ਅਸੀਂ ਪਿਆਰ ਦੀ ਕਰਦੇ, ਤੁਸੀਂ ਵਿੱਚ ਨਫ਼ਰਤ ਦੀ ਗੱਲ ਕਿਉਂ ਵਾੜੀ? ਇਸ ਕਰਕੇ ਕਿਉਂਕਿ ਪਿਆਰ ਦੇ ਵਾਸਤੇ ਜ਼ਿੰਦਗੀ ਬਹੁਤ ਛੋਟੀ ਹੈ। ਸੋ ਇਸ ਕਰਕੇ ਇਹਨਾਂ ਨਫ਼ਰਤਾਂ ਨੂੰ ਆਪਣੇ ਦਿਲ ਦੇ ਵਿੱਚ ਕੋਈ ਵੀ ਥਾਂ ਨਾ ਦਿਓ। ਬੂਟੇ ਪਿਆਰ ਦੇ ਲਾਓ, ਮੈਂ ਕਹਾਂ ਜੀ ਫਿਰ ਮਹਿਕਾਂ ਹੀ ਹੋਣਗੀਆਂ ਚਾਰੇ ਪਾਸੇ। ਫੁੱਲ ਮੁਹੱਬਤ ਦੇ ਖਿੜਨਗੇ, ਇਹ ਵੀ ਕਹਿ ਦੋ। ਹਾਏ ਹਾਏ ਹਾਏ, ਲਓ ਜੀ, ਮੁਹੱਬਤਾਂ ਦੇ ਫੁੱਲ ਖਿੜਨਗੇ, ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕਰਾਂਗੇ ਤੇ ਚਿਹਰੇ ਤੁਹਾਡੇ ਵੀ ਖਿੜਨਗੇ। ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਠੀਕ ਠਾਕ ਹੋ ਸਾਰੇ? ਫਿਰ ਪੰਜਾਬੀ ਰੇਡੀਓ USA ਤੇ ਇਕਵਿੰਦਰ ਤੁਹਾਡੇ ਨਾਲ, ਮੇਰੇ ਨਾਲ ਦੀ ਚੇਅਰ ਤੇ ਬੈਠੇ ਨੇ ਚਰਨਜੀਤ ਜੋਗੀ। ਐਂਡ ਨਾ ਮੇਰੇ ਮਨ 'ਚ ਮਤਲਬ ਕੱਲ ਤੋਂ ਇੱਕ ਸਵਾਲ ਆ ਹੀ ਜਾ ਰਿਹਾ ਹੈ। ਪਹਿਲਾਂ ਮੈਂ ਸੋਚਿਆ ਕਿ ਫੋਨ ਕਰਕੇ ਪੁੱਛ ਲਾਂ ਮੈਨੂੰ, ਮੈਂ ਕਹਿੰਦੀ ਸ਼ੋਅ 'ਚ ਹੀ ਪੁੱਛ ਲਾਂਗੇ ਆਪਾਂ, ਸ਼ੋਅ 'ਚ। ਉਹ ਨਹੀਂ, ਜੇ ਤਾਂ ਗੱਲ ਪਰਸਨਲ ਆ ਫਿਰ ਤਾਂ ਫੋਨ ਤੇ ਨਹੀਂ ਹੈਗੀ, ਪਰਸਨਲ ਆ ਪਰ ਐਡੀ ਵੀ ਪਰਸਨਲ ਨਹੀਂ ਗੀ। ਓਕੇ, ਮਤਲਬ ਇਦਾਂ ਜਦੋਂ ਤੁਹਾਡਾ ਕਸੈਂਡਰਾ ਨਾਲ ਹੋਇਆ ਵਿਆਹ, ਹਾਏ ਕੀ ਐਡੀ ਸੋਹਣੀ ਤੁਸੀਂ ਮੈਨੂੰ ਫੋਟੋ ਦਿਖਾਈ ਸੀ, ਮਤਲਬ ਹੱਥ ਲਾਇਆ ਮੈਲੀ ਹੋਵੇ ਏਦਾਂ ਦੀ ਸੋਹਣੀ ਹੈ। ਹਾਏ ਕਿੰਨੀ ਸੋਹਣੀ ਹੈ ਨਾ। ਨਜ਼ਰ ਨਾ ਲਾ ਦੇ ਹੁਣ ਮੈਨੂੰ। ਨਜ਼ਰ ਨਹੀਂ ਲਾ ਰਹੇ। ਮੈਂ ਨਾ ਇੱਕ ਆਪਣੇ ਕੋਲ ਲੈ ਕੇ ਆਈ ਹੋਈ ਆ ਕਿ ਉਹਨੂੰ ਕਹਿੰਦੇ ਹੁੰਦੇ ਆ ਕਾਜਲ। ਲੈ ਜੀ ਨਾਲ ਬੰਦਿਆ, ਲਾ ਦੀ ਉਹਦੇ ਟਿੱਕਾ। ਕੰਜੂਸ ਕਿਤੇ ਦਾ। ਗੱਲ ਸੁਣ ਲੈ ਹੁਣ ਮੇਰੀ ਗੱਲ, ਮੈਂ ਇਹ ਕਹਿੰਨੀ ਪਈ ਆ ਵੀ ਜਦੋਂ ਤੁਹਾਡਾ ਹੋਇਆ ਕਸੈਂਡਰਾ ਨਾਲ ਵਿਆਹ, ਆਪਣੇ ਇੱਧਰ ਵਾਲੇ ਰਿਸ਼ਤੇਦਾਰ ਪੰਜਾਬੀ, ਉਧਰ ਵਾਲੇ ਅੰਗਰੇਜ਼, ਕਾਰਡ ਫਿਰ ਕਿੱਦਾਂ ਛਪੇ ਸੀ? ਓਏ ਹੋਏ, ਕਾਰਡ ਤਾਂ ਸਾਡੇ ਤੇ ਆਉਣਾ ਸੀ ਲੋਕਾਂ ਨੇ। ਅਸੀਂ ਪੰਜਾਬੀ ਚ ਸਾਰਾ ਛਪਾਇਆ। ਅੱਛਾ, ਤੇ ਉਹਦਾ ਨਾਂ ਕੱਲੀ ਦਾ ਅੰਗਰੇਜ਼ੀ ਚ। ਆਏ ਹਾਏ ਹਾਏ, ਤੇ ਉਧਰੋਂ ਫਿਰ ਉਹਨੇ ਤੁਹਾਡਾ ਨਾਂ ਪੰਜਾਬੀ ਚ ਛਪਾਇਆ ਕਿ ਨਹੀਂ? ਓਏ ਦੇਖੋ, ਉਦੋਂ ਤਾਂ ਖੈਰ ਤੈਨੂੰ ਪਤਾ ਕਾਰਡ ਤਾਂ ਅਸੀਂ ਉਨਾ ਕੀ ਛਪਾਇਆ ਸੀ ਕਿ ਜਿਹੜਾ ਸਾਡੇ ਡਾਕੂਮੈਂਟ ਦੇ ਨਾਲ ਕੰਮ ਆ ਜਾਵੇ। ਉਹ ਲੋਕਡਾਊਨ ਦੇ ਵਿੱਚ ਕਾਹਦੇ ਵਿਆਹ ਹੁੰਦੇ ਆ? ਓਏ ਸਾਡੀਆਂ ਤਾਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ, ਕੁਝ ਨੈਣਾ ਰਸਤੇ ਵਹਿ ਗਈਆਂ। ਬਸ ਆਹੀ ਕੰਮ ਹੋਇਆ ਸਾਡੇ ਨਾਲ ਤਾਂ। ਪਰ ਖੈਰ ਇਹ ਹੈ ਨਾ, ਜਿਹੜੀ ਤੂੰ ਕਾਰਡਾਂ ਦੀ ਅੱਜ ਗੱਲ ਚੇਤੇ ਕਰਾਈ ਆ ਯਾਰ, ਜਦੋਂ ਕਿਤੇ ਘਰ ਕਿਸੇ ਦੇ ਵਿਆਹ ਦਾ ਵਿਆਹ ਦੇ ਕਾਰਡ, ਵਿਆਹ ਦਾ ਸੀਜ਼ਨ, ਵਿਆਹ ਦੇ ਦਿਨ, ਵਿਆਹ ਦੇ ਉਹ ਪਲ, ਕਿਆ ਬਾਤ ਹੈ ਜੀ, ਕਿਆ ਬਾਤ। ਉਹ ਤੇ ਗੱਲ ਹੈ, ਪਰ ਆਪਣੇ ਵਿਆਹ ਦਾ ਸੀਜ਼ਨ ਨਹੀਂ ਹੁੰਦਾ। ਮਤਲਬ ਆਪਣੇ ਪੂਰਾ ਸਾਲ ਹੀ ਵਿਆਹ ਦਾ ਸੀਜ਼ਨ, ਜਿਹੜਾ ਸੰਡੇ ਫ੍ਰੀ, ਜਦੋਂ ਜਵਾਕਾਂ ਦੇ ਐਗਜ਼ਾਮ ਹੈ ਨਹੀਂ, ਜਦੋਂ ਸਾਰੇ ਵਿਹਲੇ ਆ ਸਕਦੇ ਆ, ਕਿਸੇ ਨੂੰ ਕੰਮ ਹੋਇਆ ਨਹੀਂ, ਉਹ ਸੰਡੇ ਵਿਆਹ ਹੋ ਜਾਂਦਾ ਹੈ। ਬਸ ਖਾਸ ਤੌਰ ਤੇ ਅਸੀਂ ਦਿਨ ਰੱਖੀਦਾ ਜੀ ਐਤਵਾਰ, ਕਿਉਂਕਿ ਵਿਆਹ ਜਿਹੜਾ ਉਦੋਂ ਫਿਰ ਨਿਆਣਿਆਂ ਨੂੰ ਵੀ ਛੁੱਟੀ ਹੁੰਦੀ ਆ, ਨਿਆਣੇ ਵੀ ਖੂਬ ਫਿਰ ਪਨੀਰ ਵਾਲੇ ਪਕੌੜੇ ਖਾ ਲੈਣਗੇ, ਰਸਗੁੱਲੇ ਖਾ ਲੈਣਗੇ, ਗੁਲਾਬ ਜਾਮਣਾ ਵੀ। ਸੋ ਵੈਸੇ ਮੈਨੂੰ ਗੱਲ ਦੱਸੋ ਵੀ ਤੁਹਾਨੂੰ ਏਡੀ ਖੁਸ਼ੀ ਕਾਦੀ ਹੁੰਦੀ ਸੀ ਕਾਰਡ ਆਉਣ ਦੀ, ਵੀ ਨਾਲ ਡੱਬੇ 'ਚ ਕੀ ਆ, ਜਾਂ ਵਿਆਹ ਤੇ ਜਾ ਕੇ ਇੱਧਰ ਉੱਧਰ ਕਿਸੇ ਨੂੰ ਤਾੜਨ ਦੀ? ਹਾਏ 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 ਹਾਏ, ਪਹਿਲਾਂ ਤਾਂ ਗੱਲ ਕਰਦੇ ਆ ਆਪਾਂ ਉਸ ਸਮੇਂ ਦੀ ਕਿ ਜਦੋਂ ਨਾ ਡੱਬੇ ਡੁੱਬੇ ਨਹੀਂ ਸੀ ਆਉਂਦੇ ਹੁੰਦੇ। ਹਾਂਜੀ, ਬਸ ਕਾਰਡ ਹੀ ਆਉਂਦਾ ਸੀ, ਔਰ ਕਾਰਡ ਵਾਲੇ ਭਾਈ ਨੂੰ 5 ਰੁਪਏ ਵੀ ਦਿੰਦੇ ਹੁੰਦੇ ਸੀ। ਹਾਂ, ਕਾਰਡ ਆਉਣਾ ਜੀ, ਠੀਕ ਹੈ ਜੀ, ਉਹਨੂੰ ਨਾਲ ਜਿੱਦਾਂ ਤੂੰ ਕਿਹਾ 5 ਰੁਪਏ ਦੇਣੇ, ਉਦਾਂ ਹੀ ਪਤਾ ਹੀ ਨਹੀਂ ਹੁੰਦਾ ਸੀ ਵੀ ਕਾਰਡ ਦੇ ਉੱਪਰ ਕਿਹਦਾ ਲਿਖਿਆ ਕਿਹਦਾ ਹੈਗਾ। ਬਸ ਕੱਲੀਆਂ ਤਰੀਕਾਂ ਨੋਟ ਕਰ ਲੈਣੀਆਂ ਕਿ ਫਲਾਣੇ ਪਿੰਡ ਵਿਆਹ ਆ, ਆਹ ਤਰੀਕ ਆ, ਇਸ ਤਰੀਕ ਨੂੰ ਭੋਗ ਆ ਤੇ ਇਸ ਤਰੀਕ ਨੂੰ ਵਿਆਹ ਆ, ਤੇ ਬਸ ਫਿਰ ਚਾਅ ਚੜ ਜਾਣਾ ਜੀ। ਬਸ ਦੇਖੋ ਜੀ, ਕਾਰਡਾਂ ਦੀ ਆਪਾਂ ਗੱਲ ਕਰਦੇ, ਵਿਆਹ ਦੀ ਗੱਲ ਕਰਦੇ, ਲੋਕਡਾਊਨ 'ਚ ਬੜੇ ਵਿਆਹ ਹੋਏ ਨੇ ਤੇ ਲੋਕਾਂ ਨੇ ਨਵੇਂ ਕੰਮ ਕੀਤੇ ਨੇ ਕਾਰਡਾਂ ਨਾਲ। ਦੇਖੋ ਅੱਜ ਕੱਲ ਤਾਂ ਲੋਕੀ ਸਾਰ ਦਿੰਦੇ ਕਿ WhatsApp ਤੇ ਇਨਵਾਈਟ ਕਰ ਲੈਂਦੇ, ਪਰ ਮਜ਼ਾ ਵਿਆਹ ਦਾ ਤਦ ਆ ਜਦ ਮਤਲਬ ਵਧੀਆ ਜਿਹਾ ਕਾਰਡ ਨਾਲ ਉਹ ਤੋਂ ਵੀ ਸੋਹਣਾ ਡੱਬਾ ਘਰ ਆਵੇ। ਤੇ ਮੈਂ ਨਾ ਇੱਕ ਕਾਰਡ ਦੇਖਿਆ। ਅੱਛਾ, ਦੇਖੋ ਉਦੋਂ ਸੀਗਾ ਵੀ ਤੁਸੀਂ ਸਿਰਫ 50 ਬੰਦੇ ਲਿਜਾ ਸਕਦੇ ਆ ਮਤਲਬ ਵਿਆਹ 'ਚ। ਤੇ ਕੁੜੀ ਮੁੰਡੇ ਬੜੇ ਚਲਾਕ ਸੀ। ਮੈਂ ਕਹਾਂ ਜੀ ਚਲਾਕ ਤਾਂ ਸੀਗੇ, ਪਰ ਲੋਕਾਂ ਨੇ ਵੀ ਉਦੋਂ ਬਹੁਤ ਰੱਬ ਦਾ ਸ਼ੁਕਰ ਮਨਾਇਆ। ਠੀਕ ਹੈ ਜੀ, ਖਰਚਾ ਘੱਟ ਹੋਣਾ ਪਤਾ ਨਹੀਂ ਸੀ ਲੱਗਦਾ। ਰਾਤ ਨੂੰ 4 ਜੀ ਸੌਂਦੇ ਸੀ, ਸਵੇਰ ਨੂੰ 5 ਜੀ ਉੱਠਦੇ ਸੀ।
ਅਬੇ ਸਾਡਾ ਤਾਂ ਵਿਆਹ ਹੋ ਗਿਆ ਜੀ ਮੁੰਡੇ ਦਾ ਜੀ, ਆ ਬੌਟੀ ਹੈ ਜੀ। ਪਰ ਉਹ ਕਪਲ ਹੋਰ ਸਿਆਣਾ ਸੀ, ਦੇਖੋ ਕਿੱਦਾਂ ਅਗਲਿਆਂ ਨੇ ਆਪਣੇ ਕਾਰਡ ਤੇ QR ਕੋਡ ਛਪਾਇਆ ਵੀ ਵਿਆਹ ਤੇ ਭਾਵੇਂ ਤੁਸੀਂ ਨਹੀਂ ਆਉਣਾ, ਆਪਣੀਆਂ ਸ਼ੁਭ ਕਾਮਨਾਵਾਂ ਪੈਸਿਆਂ ਦੇ ਰੂਪ ਚ ਸਾਨੂੰ ਭੇਜ ਜ਼ਰੂਰ ਦਿਓ। ਸਿਆਣੇ ਸੀ ਕਿੱਡੇ। ਵੈਰੀ ਗੁੱਡ। ਤੇ ਕਮਲੀਏ ਜਿਹੜੇ ਆਪਾਂ ਵਿਆਹਾਂ ਤੇ ਜਾਈਦਾ ਕਿੱਥੇ ਕਿੰਨਾ ਸ਼ਗਨ ਦੇਈਦਾ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ ਜੀ। ਤੇ ਇਸ ਵੇਲੇ ਇਕਵਿੰਦਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਗੱਲਾਂ ਕਰ ਰਹੇ ਨੇ ਵਿਆਹਾਂ ਦੀਆਂ। ਵਿਆਹ ਲਾਕਡਾਊਨ ਦੇ ਵਿੱਚ ਵੀ ਕਾਹਦੇ ਸੀ ਯਾਰ। ਜਿਹੜਾ ਤਾਂ ਬੰਦਾ ਹਨਾ ਆਂਢ ਗਵਾਂਢ ਦੇ ਵਿੱਚ ਲੱਗਦਾ ਸੀ ਜੀ, ਜਿਹਨੂੰ ਤਾਂ ਕਾਰਡ ਨਹੀਂ ਸੀ ਮਿਲਿਆ ਵਿਆਹ ਦਾ, ਮੈਂ ਕਿਹਾ ਜੀ ਸਰਕਾਰ ਨੇ ਕਿਹਾ ਸੀ 50 ਬੰਦੇ ਤੇ 50 ਤੋਂ 51ਵਾਂ ਹੋਇਆ ਨਹੀਂ ਤੇ ਅਗਲੇ ਨੇ ਸ਼ਿਕਾਇਤ ਕੀਤੀ ਨਹੀਂ, ਪੁਲਿਸ ਆਈ ਨਹੀਂ ਜੀ। ਲਓ ਜੀ ਰੰਗ ਦੇ ਵਿੱਚ ਭੰਗ ਤੇ ਉਹ ਕੋਠੇ ਤੇ ਚੜ ਕੇ ਫਿਰ ਦੇਖਦਾ ਹੁੰਦਾ ਸੀ ਕਿ ਲੈ ਬਈ ਇਹਨਾਂ ਦੇ ਘਰ ਹੁਣ ਪੁਲਿਸ ਆਈ ਆ। ਜਾਂ ਫਿਰ ਅੱਜ ਕੱਲ ਤਾਂ CCTV ਕੈਮਰੇ ਲਵਾਏ ਹੋਏ ਲੋਕਾਂ ਨੇ ਤੇ CCTV ਕੈਮਰੇ ਦੇ ਵਿੱਚ ਦੀ ਬੈਠ ਕੇ ਨਾ ਲੁਤਫ ਲੈਣਾ। ਆਏ ਹਾਏ ਹਾਏ ਕਿ ਹੁਣ ਵਿਆਹ ਵਾਲੇ ਜਿਹੜਾ ਮਾਮਾ ਵੀ ਆ, ਪਿਓ ਵੀ ਆ, ਚਾਚਾ ਵੀ ਆ, ਸਾਰੇ ਪੁਲਿਸ ਵਾਲਿਆਂ ਦੇ ਨਾਲ ਹੁਣ ਸੌਦੇਬਾਜ਼ੀ ਕਰ ਰਹੇ ਆ। ਫਿਰ ਮਤਲਬ ਮਜ਼ੇ ਲੈਂਦੇ ਹੁੰਦੇ ਸੀ, ਸਾਨੂੰ ਨਹੀਂ ਭੇਜਿਆ ਕਾਰਡ, ਦੇਖਿਆ ਫਿਰ ਆਇਆ ਸਵਾਦ। ਹਾਂ ਇਸ ਕਰਕੇ ਕਿਉਂਕਿ ਜਦੋਂ ਗੁਆਂਢੀ ਦੇ ਘਰੋਂ ਪਕੌੜੇ ਦੀਆਂ ਮਹਿਕਾਂ ਜਾਣ ਤੇ ਸੱਦੇ ਨਾ। ਪੰਜਾਬੀ ਰੇਡੀਓ USA ਤੇ ਇਕਵਿੰਦਰ ਐਂਡ ਚਰਨਜੀਤ ਜੋਗੀ ਤੁਹਾਡੇ ਨਾਲ। ਸ਼ੋ ਤੁਸੀਂ ਇੰਜੋਏ ਕਰ ਰਹੇ ਹੋ ਨਜ਼ਰੀਆ। ਗੱਲ ਆਪਾਂ ਕਰ ਰਹੇ ਹਾਂ ਵਿਆਹਾਂ ਦੀ, ਵਿਆਹਾਂ ਦੇ ਕਾਰਡਾਂ ਦੀ। ਦੇਖੋ ਅੱਜ ਕੱਲ ਜਿਹੜੇ ਲੋਕ ਨੇ ਨਾ ਬੜੇ ਕ੍ਰੀਏਟਿਵ ਹੋ ਗਏ ਨੇ। ਬਿਲਕੁਲ ਵਿਆਹ ਕਰਾਉਣਾ ਵੈਸੇ ਤਾਂ ਆਪਾਂ ਕਹਿੰਦੇ ਸੀ ਵੀ ਖੂਹ 'ਚ ਛਾਲ ਮਾਰਨ ਵਾਲਾ ਹੀ ਆ। ਬਿਲਕੁਲ ਜੀ। ਕਿਸੇ ਨੇ ਕਾਰਡ ਵੀ ਉਦਾਂ ਦਾ ਛਪਾ ਲਿਆ। ਅਗਲੇ ਨੇ ਕਹਿੰਦਾ ਵੀ ਆਈ ਐਮ ਰੈਡੀ ਟੂ ਟੇਕ ਦਾ ਪਲੰਜ, ਵੀ ਮੈਂ ਖੂਹ 'ਚ ਡਿੱਗਣ ਵਾਲਾ। ਖੂਹ ਬਣਾਇਆ ਨਾਲ, ਕਹਿੰਦਾ ਆ ਕੇ ਮੈਨੂੰ ਧੱਕਾ ਦਿਓ। ਵੈਰੀ ਗੁੱਡ। ਆਪਣੀ ਫ੍ਰੀडम ਜਿਹੜੀ ਆ ਮੈਂ ਨੰਦਨੀ ਨਾਮ ਦੀ ਕੁੜੀ ਤੋਂ ਨਾਲ ਮਤਲਬ ਉਹਨੂੰ ਦੇ ਰਿਹਾ ਆਪਣੀ ਫ੍ਰੀडम। ਤੇ ਇਸ ਦਿਨ ਤੁਸੀਂ ਇਸ ਥਾਂ ਤੇ ਆ ਜਾਇਓ। ਅੱਛਾ ਕਿੱਦਾਂ ਦੇ ਕ੍ਰੀਏਟਿਵ ਲੋਕ ਨੇ। ਵਾਹ ਜੀ ਵਾਹ। ਵੈਸੇ ਜਿਹੜਾ ਅਸੀਂ ਨਾਮ ਲਿਆ ਕਾਲਪਨਿਕ ਹੈ, ਪਤਾ ਨਹੀਂ ਕੌਣ ਹੋ ਸਕਦੀ ਹੈ। ਕਿਤੇ ਨਾ ਵੀ ਨੰਦਨੀ ਗੁੱਸਾ ਕਰ ਜਵੇ ਤੇ ਨੰਦਨੀ ਖੈਰ ਕਿਉਂ ਨੰਦਨੀ ਵੀ ਸਹੇਲੀ ਹੈ? ਨਹੀਂ ਨਹੀਂ ਮੇਰੀਆਂ ਸਾਰੀਆਂ ਸਹੇਲੀਆਂ ਆ, ਕਿਸੇ ਨਾਲ ਨਹੀਂ ਮੇਰੀ ਦੁਸ਼ਮਣੀ ਹੈਗੀ। ਗੱਲ ਇਹ ਹੈ ਕਿ ਦੇਖੋ ਸੱਚਮੁੱਚ ਇਹ ਜਿਹੜਾ ਨਾ ਵਿਆਹ ਆ, ਇਹ ਵਿਆਹ ਜ਼ਿੰਦਗੀ ਦੇ ਵਿੱਚ ਹੈ ਤਾਂ ਬਹੁਤ ਜ਼ਰੂਰੀ ਆ, ਪਰ ਮੋਤੀਚੂਰ ਦਾ ਲੱਡੂ ਆ। ਸਿਆਣੇ ਕਹਿੰਦੇ ਹੁੰਦੇ ਆ ਕਿ ਮੋਤੀਚੂਰ ਦਾ ਲੱਡੂ ਆ ਤੇ ਜਿਹੜਾ ਖਾਂਦਾ ਉਹ ਵੀ ਪਛਤਾਉਂਦਾ, ਜਿਹੜਾ ਨਹੀਂ ਖਾਂਦਾ ਉਹ ਵੀ ਪਛਤਾਉਂਦਾ। ਕਈਆਂ ਦੇ ਤਾਂ ਸੰਗ ਦੇ ਵਿੱਚ ਫਸੇ ਹੋਏ ਆ। ਤੇ ਵਿਆਹ ਦਾ ਲੱਡੂ ਹੀ ਕਾਹਤੋਂ ਕਹਿੰਦੇ ਇਹਨੂੰ, ਕੁਝ ਹੋਰ ਕਾਹਤੋਂ ਕਹਿੰਦੇ? ਵਿਆਹ ਦਾ ਗੋਲ ਗੱਪਾ ਕਿਉਂ ਨਹੀਂ ਹੈ ਖੱਟਾ ਮਿੱਠਾ ਮਜ਼ੇਦਾਰ? ਨਾ ਮਜ਼ੇਦਾਰ ਓਏ ਲੱਡੂ ਦੇ ਵਿੱਚ ਤਾਂ ਦੇਖੋ ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ ਜੀ। ਬਹੁਤ ਸਾਰੀਆਂ ਗੱਲਾਂ ਬਾਤਾਂ ਕਰ ਰਹੇ ਹਾਂ ਤੇ ਵਿਆਹਾਂ ਦੇ ਕਾਰਡ ਜਿਹੜੇ ਆ ਨਾ ਜੀ ਤਰ੍ਹਾਂ ਤਰ੍ਹਾਂ ਦੇ ਲੋਕ ਬਣਾਉਣ ਲੱਗ ਪਿਆ। ਤਰ੍ਹਾਂ ਤਰ੍ਹਾਂ ਦੇ ਜੀ, ਤਰ੍ਹਾਂ ਤਰ੍ਹਾਂ ਦੀਆਂ ਤਰ੍ਹਾਂ। ਤੂੰ ਨਹੀਂ ਖਾਣੀਆਂ ਤਾਂ ਮੈਂ ਕੀ ਕਰਾਂ? ਹਾਂ ਤੇ ਮੈਂ ਹੁਣ ਫਾਹਾ ਲੈ ਕੇ ਮਰਾਂ। ਸੋ ਆਪਾਂ ਕਾਰਡਾਂ ਦੀ ਜਦੋਂ ਗੱਲ ਕਰਦੇ ਆ ਨਾ, ਮਤਲਬ ਮੈਂ ਕਹਿੰਦੀ ਕਿ ਇੰਡੀਅਨ ਕਪਲ ਜਿਹੜੇ ਆ ਨਾ ਉਹ ਤਾਂ ਮਤਲਬ ਪੁੱਛੋ ਹੀ ਨਾ ਕਿੱਥੋਂ ਕਿੱਥੋਂ ਆਈਡੀਆ ਕੱਢ ਕੇ ਲਿਆਂਦੇ। ਬਈ ਸੱਚੀ ਮੁੱਚੀ ਲੋਕ ਜਿਹੜੇ ਆ ਨਾ ਇੰਨੇ ਜ਼ਿਆਦਾ ਆਪਣੇ ਵਿਆਹ ਨੂੰ ਵੱਖਰਾ ਬਣਾਉਣ ਦੇ ਲਈ ਜੀ ਕਿ ਯੂਨੀਕ ਹੋਇਆ ਯਾਰ ਸਾਰਾ ਕੰਮ ਨਾ, ਵੀ ਹਰ ਇੱਕ ਕੰਮ ਇਸ ਤਰ੍ਹਾਂ ਦਾ ਕਰਨਗੇ ਕਿ ਯਾਰ ਕਿਸੇ ਦੇ ਹੋਇਆ ਨਾ ਹੋਵੇ ਜੀ। ਉਹਨਾਂ ਦੇ ਵਿੱਚ ਵਿਆਹ ਦੇ ਕਾਰਡ ਜਿਹੜੇ ਆ ਉਹ ਵੀ ਸ਼ਾਮਲ ਆ। ਔਰ ਸਭ ਤੋਂ ਵੱਡੀ ਗੱਲ ਜਿਹੜੀਆਂ ਕੁੜੀਆਂ ਨੇ, ਕੁੜੀਆਂ ਇਸ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਲੈਂਦੀਆਂ ਨੇ। ਕਿਉਂ ਕੱਲੀਆਂ ਕੁੜੀਆਂ ਹੀ ਲੈਂਦੀਆਂ ਦਿਲਚਸਪੀ? ਤੁਹਾਨੂੰ ਨਹੀਂ ਹੁੰਦੀ? ਨਹੀਂ ਹੁੰਦੀ ਹੈ, ਪਰ ਆਮ ਤੌਰ ਤੇ ਕੁੜੀਆਂ ਨਾ ਆਪਣੇ ਡਾਊਨਲੋਡ ਕਰਦੀਆਂ ਕਾਰਡ ਜੀ, ਠੀਕ ਹੈ ਨਾ, ਆਨਲਾਈਨ। ਫਿਰ ਉਹਨਾਂ ਨੂੰ ਪਸੰਦ ਕਰਦੀਆਂ, ਫਿਰ ਜਿਹੜੇ ਪ੍ਰਿੰਟਿੰਗ ਪ੍ਰੈਸਸ ਹੈਗੀਆਂ ਉਹਨਾਂ ਨੂੰ ਭੇਜਦੇ ਆ ਕਿ ਤੁਸੀਂ ਆਹ ਇਸ ਤਰ੍ਹਾਂ ਦਾ ਕਾਰਡ ਬਣਾਓ, ਮੈਨੂੰ ਇਸ ਤਰ੍ਹਾਂ ਦਾ ਡਿਜ਼ਾਈਨ ਬਣਾ ਕੇ ਦਿਓ, ਮੈਂ ਇਦਾਂ ਦਾ ਕਾਰਡ ਚਾਹੁੰਦੀ ਆ, ਮੈਂ ਇਦਾਂ ਦਾ ਲਾਈਕ ਕਰਦੀ ਆ ਜਿੱਦਾਂ ਹਨਾ, ਤੇ ਇਦਾਂ ਦਾ ਜਿੱਦਾਂ ਕਾਰਡ ਹੋਣਾ ਚਾਹੀਦਾ ਮੇਰੇ ਵਿਆਹ ਨੂੰ, ਜਿੱਦਾਂ ਨਾ ਲਾਈਕ ਦਿਸ, ਜਿੱਦਾਂ ਮੇਰਾ ਲਹਿੰਗਾ ਦਾ। ਮਤਲਬ ਮੁੰਡੇ ਨਹੀਂ ਪਸੰਦ ਕਰਦੇ ਆਪਣੇ ਵਿਆਹ ਦਾ ਕਾਰਡ? ਉਹ ਕਹਿੰਦੇ ਯਾਰ ਕੀ ਐਡਾ ਸਬੂਤ ਰੱਖਣਾ ਸੀ, ਮਤਲਬ ਕਹਿੰਦੇ ਵਿਆਹ ਹੋ ਗਿਆ ਉਹੀ ਬਹੁਤ ਆ। ਪੰਜਾਬੀ ਰੇਡੀਓ USA ਦੇ ਇੰਜੋਏ ਕਰ ਰਹੇ ਹੋ ਨਜ਼ਰੀਆ। ਇਕਵਿੰਦਰ ਐਂਡ ਚਰਨਜੀਤ ਜੋਗੀ ਤੁਹਾਡੇ ਨਾਲ। ਗੱਲ ਵਿਆਹ ਦੀ ਹੈ ਤੇ ਖਾਸ ਤੌਰ ਤੇ ਹੋ ਰਹੀ ਕਾਰਡਾਂ ਦੀ। ਮੈਂ ਤੁਹਾਨੂੰ ਕਹਿ ਰਹੀ ਸੀ ਕਿ ਜਿਹੜੇ ਕਪਲ ਨੇ ਨਾ ਮਤਲਬ ਬੜੇ ਇਨੋਵੇਟਿਵ ਹੋ ਗਏ ਨੇ। ਅੱਛਾ, ਇੰਡੀਆ 'ਚ ਇੱਕ ਕਪਲ ਨੇ ਆਪਣੇ ਵਿਆਹ ਦਾ ਕਾਰਡ ਬਣਾਇਆ, ਸੋਚੋ ਕਿੱਦਾਂ ਦਾ? ਜਿੱਦਾਂ ਦਾ ਆਮ ਹੁੰਦਾ ਹੀ ਆ। ਨਹੀਂ, ਉਹਨੇ ਆਪਣਾ ਕਾਰਡ ਏਦਾਂ ਬਣਾਇਆ ਜਿੱਦਾਂ ਆਪਣਾ ਆਧਾਰ ਕਾਰਡ ਹੁੰਦਾ ਇੰਡੀਆ ਦੇ ਵਿੱਚ।
ਉਹ ਤੇਰਾ ਭਲਾ ਹੋ ਸੇਮ ਉਹਦੇ ਨਾਲ ਮੈਚ ਕਰਦਾ ਹੋਇਆ। ਉਹ ਕਹਿੰਦੇ ਕਿ ਅਸੀਂ ਲੋਕਾਂ ਵਿੱਚ ਜਾਗਰੂਕਤਾ ਫੈਲਾਉਣੀ ਚਾਹੁੰਦੇ ਹਾਂ ਕਿ ਭਾਈ ਆਧਾਰ ਕਾਰਡ ਬਣਾਓ, ਜ਼ਰੂਰੀ ਹੈ। ਅੱਛਾ ਦੇਖੋ ਮਤਲਬ ਮੈਂ ਕਿਹਾ ਬੰਦੇ ਨੇ ਵਿਆਹ ਦਾ ਕਾਰਡ ਬਣਾਉਣਾ, ਦੇਖ ਕੇ ਮੁੜ ਕੇ ਕੀ ਖੁਸ਼ ਹੋਣਗੇ, ਆਧਾਰ ਕਾਰਡ ਵਰਗਾ ਕਾਰਡ। ਲਓ ਜੀ, ਇੱਕ ਗੱਲ ਇਹ ਵੀ ਹੈ ਨਾ, ਮੁੜ ਕੇ ਬਾਅਦ ਵਿੱਚ ਪਤਾ ਹੀ ਨਾ ਲੱਗੇ ਵੀ ਇਹ ਆਧਾਰ ਕਾਰਡ ਆ ਕਿ ਵਿਆਹ ਦਾ ਕਾਰਡ ਆ। ਲੋਕੀ ਕਨਫਿਊਜ਼ ਹੋ ਜਾਣ। ਦੇਖੋ ਬਹੁਤ ਸਾਰੇ ਲੋਕ ਕੁਝ ਵੱਖਰਾ ਕਰਨ ਦੇ ਵਜ੍ਹਾ ਦੇ ਨਾਲ ਜੀ ਬਹੁਤ ਕੁਝ ਐਸਾ ਵੱਖਰਾ ਕਰ ਦਿੰਦੇ ਨੇ ਕਿ ਜਿਹੜੇ ਬਾਅਦ ਵਿੱਚ ਖੁਦ ਆਪ ਜਾ ਕੇ ਪਛਤਾਉਣਾ ਵੀ ਪੈਂਦਾ ਕਿ ਯਾਰ ਹੈ ਇਹ ਕਿੱਦਾਂ ਹੋ ਗਿਆ ਗੱਲਬਾਤ। ਸੋ ਕਾਰਡ ਜਿਹੜੇ ਆ ਨਾ ਸੁਨੇਹਾ ਸ਼ਗਨਾਂ ਦਾ ਆ, ਔਰ ਇਹ ਪਿਆਰ ਦੇ ਨਾਲ, ਮੁਹੱਬਤ ਦੇ ਨਾਲ ਉਹਨਾਂ ਲੋਕਾਂ ਨੂੰ ਦਿੱਤੇ ਜਾਂਦੇ ਕਿ ਜਿਹੜੇ ਆਪਣੇ ਕੁਝ ਨੇੜੇ ਹੁੰਦੇ ਆ, ਜਿਨ੍ਹਾਂ ਨਾਲ ਸੱਜਣਤਾ ਮਿੱਤਰਤਾ ਹੁੰਦੀ ਆ। ਪਰ ਜੇਕਰ ਹੁਣ ਅੱਜ ਅਸੀਂ ਸੋਚਦੇ ਆ, ਕੋਈ ਸਮਾਂ ਹੁੰਦਾ ਸੀ ਕਿ ਬਸ ਰੁੱਕਾ ਲਿਖ ਕੇ ਕਿਸੇ ਦੇ ਹੱਥ ਭੇਜ ਦਿੱਤਾ ਜਾਂਦਾ ਹੁੰਦਾ ਸੀ। ਅੱਜ ਇਹਨਾਂ ਕਾਰਡਸ ਦੀ ਡਿਮਾਂਡ ਇੰਨੀ ਵੱਧ ਗਈ ਆ ਕਿ ਕਾਰਡ ਬਹੁਤ ਮਹਿੰਗੇ ਪੈਂਗੇ। ਠੀਕ ਹੈ ਜੀ। ਜੇਕਰ ਆਪਾਂ ਇੰਡੀਆ ਦੀ ਗੱਲ ਕਰੀਏ, ਇੰਡੀਆ ਦੇ ਵਿੱਚ ਤੁਸੀਂ ਇਹ ਹਿਸਾਬ ਲਾ ਲਓ ਕਿ ਮਿਨੀਮਮ 10-15 ਰੁਪਏ ਤੋਂ ਲੈ ਕੇ, ਠੀਕ ਹੈ ਨਾ, ਤੁਸੀਂ ਚੱਲ ਜਾਓ, ਤੁਸੀਂ ਭਾਵੇਂ 1000 ਦਾ ਕਾਰਡ ਬਣਾ ਲਓ, ਠੀਕ ਹੈ ਨਾ, ਉਸ ਤੋਂ ਵੀ ਮਹਿੰਗਾ ਤੁਸੀਂ ਬਣਾ ਸਕਦੇ ਹੋ, ਠੀਕ ਹੈ ਨਾ। ਪਰ ਗੱਲ ਇਹ ਹੈ ਕਿ ਇੰਨੀਆਂ ਚੀਜ਼ਾਂ ਅੱਜ ਕਈ ਲੋਕ ਜਿਹੜੇ ਮਿਡਲ ਵਰਗ ਦੇ ਲੋਕ ਨੇ, ਉਹ ਕਹਿੰਦੇ ਨੇ ਕਿ ਯਾਰ ਕਾਰਡ ਦੇ ਉੱਪਰੋਂ ਲੋਕਾਂ ਨੇ ਡੇਟ ਪੜ੍ਹਨੀ, ਇੱਕ ਵਾਰੀ ਪੜ੍ਹ ਕੇ ਮੁੜ ਕੇ ਸੁੱਟ ਦੇਣੀ ਆ, ਅਸੀਂ ਕਿਉਂ ਮਹਿੰਗਾ ਬਣਾਈਏ। ਪਰ ਸਾਡੇ ਕਈ ਲੋਕ ਐਸੇ ਨੇ ਕਹਿੰਦੇ ਨੇ ਕਿ ਹਾਂ ਪਤਾ ਲੱਗਣਾ ਚਾਹੀਦਾ ਕਿ ਕਾਰਡ ਬਣਿਆ। ਪੰਜਾਬੀ ਰੇਡੀਓ USA ਤੇ ਨਜ਼ਰੀਆ ਸੁਣ ਰਹੇ ਹੋ। ਇਕਵਿੰਦਰ ਐਂਡ ਚਰਨਜੀਤ ਜੋਗੀ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਾਰਡਸ ਦੀ। ਆਪਾਂ ਹਨਾ ਸਸਤੇ ਤੋਂ ਸਸਤੇ, ਮਤਲਬ ਤੁਸੀਂ WhatsApp ਤੇ ਮੈਸੇਜ ਬਣਾ ਕੇ ਭੇਜਦਾ, ਪੈਸਾ ਹੀ ਨਹੀਂ ਲੱਗਿਆ, ਉਹ ਵੀ ਹੈ, ਤੇ ਮਹਿੰਗੇ ਤੋਂ ਮਹਿੰਗੇ ਵੀ ਕਾਰਡ ਨੇ। ਮਤਲਬ ਗੱਲ ਇਹ ਹੈ ਕਿ ਤੁਹਾਡੀ ਪਾਕਟ ਜਿੰਨਾ ਅਲਾਉ ਕਰਦੀ ਹੈ, ਉਹਨਾਂ ਕ੍ਰੀਏਟਿਵ ਤੁਸੀਂ ਉਹਨਾਂ ਵਧੀਆ ਉਹਨਾਂ ਮਹਿੰਗਾ ਕਾਰਡ ਬਣਾ ਸਕਦੇ ਹੋ। ਬਿਲਕੁਲ। ਔਰ ਗੱਲ ਇਹ ਹੈ ਨਾ ਕਿ ਇਸ ਚੱਕਰ ਦੇ ਵਿੱਚ ਲੋਕ ਤਰ੍ਹਾਂ ਦੇ ਐਕਸਪੈਰੀਮੈਂਟ ਕਰਦੇ ਆ। ਕੋਈ ਕੱਪੜੇ ਤੇ ਕਾਰਡ ਬਣਵਾਉਂਦਾ ਹੈ, ਕੋਈ ਰੁਮਾਲ ਦੇ ਉੱਪਰ ਕਾਰਡ ਬਣਵਾਉਂਦਾ ਹੈ। ਤੁਹਾਨੂੰ ਪਤਾ ਸਾਡੇ ਘਰ ਇੱਕ ਵਾਰੀ ਪੱਖੀ ਤੇ ਕਾਰਡ ਆਇਆ ਸੀ ਕਿ ਕਾਰਡ ਪੜਨ ਤੋਂ ਬਾਅਦ ਪੱਖੀ ਚੱਲੋ। ਵਾਹ ਜੀ ਵਾਹ। ਔਰ ਕਈ ਕੀ ਕਰਦੇ ਆ, ਝੋਲੇ ਦੇ ਉੱਪਰ, ਝੋਲਾ ਨਹੀਂ ਹੁੰਦਾ ਜਿਹੜਾ ਜਿਹੜੀ ਬੀਬੀਆਂ ਆਪਣੀਆਂ ਥੈਲਾ ਜਿਹਦੇ ਉੱਪਰ ਕਢਾਈ ਕੱਢੀ ਹੁੰਦੀ ਹੈ, ਉਸ ਥੈਲੇ ਦੇ ਉੱਪਰ ਵੀ ਕਾਰਡ ਪ੍ਰਿੰਟ ਕਰਾਉਂਦੇ ਨੇ। ਔਰ ਦੇਖੋ ਹਰ ਇੱਕ ਦਾ ਆਪੋ ਆਪਣਾ ਇੱਕ ਨਜ਼ਰੀਆ। ਕਈ ਜਿਹੜੇ ਨਾ ਕੈਰੀ ਬੈਗ ਸੀਗੇ, ਹੁਣ ਤਾਂ ਪਲਾਸਟਿਕ ਬੈਨ ਕਰ ਦਿੱਤੇ, ਤੇ ਉਹਨਾਂ ਦੇ ਉੱਪਰ ਵੀ ਕਾਰਡ ਬਣਵਾਉਂਦੇ ਰਹੇ ਆ। ਗੱਲ ਇਹ ਕਿ ਹਰ ਇੱਕ ਤਰੀਕੇ ਦੇ ਨਾਲ ਕਿ ਤੁਸੀਂ ਆਪਣੇ ਵਿਆਹ ਦੀ ਇੰਨੀ ਪਬਲਿਸਿਟੀ ਕਰਨੀ ਚਾਹੁੰਦੇ ਹੋ ਕਿ ਪਤਾ ਲੱਗੇ ਕਿ ਹਾਂ ਵੀ ਫਲਾਣੇ ਦਾ ਵਿਆਹ ਹੋਇਆ ਸੀ, ਔਰ ਮੁੜ ਕੇ ਉਹਨਾਂ ਦੇ ਘਰ ਦੇ ਵਿੱਚ ਕਈ ਵਾਰ ਦੇਖਿਆ ਗਿਆ ਕਿ ਸਾਲ ਤੱਕ ਉਹ ਲਿਫਾਫਾ ਰੁਲਦਾ ਰਿਹਾ, ਔਰ ਖਾਸ ਕਰਕੇ ਉਹਨਾਂ ਦੇ ਵੀ ਘਰਾਂ ਦੇ ਵਿੱਚ ਵੀ ਜਿਨ੍ਹਾਂ ਨੂੰ ਸੱਦਿਆ ਵੀ ਨਹੀਂ ਸੀਗਾ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ, ਤੇ ਅੱਜ ਅਸੀਂ ਕਰ ਰਹੇ ਹਾਂ ਕੁਝ ਵੱਖਰੀ ਕਿਸਮ ਦੇ ਵੈਡਿੰਗ ਕਾਰਡਸ ਦੀ। ਟਰੂ। ਤੇ ਦੇਖੋ ਕਾਰਡ ਕਈ ਇਦਾਂ ਦੇ ਵੀ ਹੁੰਦੇ ਆ ਕਿ ਬੜਾ ਕਪਲ ਸੋਚਦੇ ਨੇ ਕੀ ਕਰੀਏ, ਬੜੇ ਇਦਾਂ ਦੇ ਹੁੰਦੇ ਨੇ ਜਿਹੜੇ এনवायरमेंट ਫ੍ਰੈਂਡਲੀ ਨੇ ਕਿ ਅਸੀਂ ਜਿਹੜਾ ਕਾਰਡ ਬਣਾਇਆ ਉਹਨਾਂ ਕਾਗਜ਼ ਵੇਸਟ ਨਾ ਹੋਵੇ, ਪਲਾਸਟਿਕ ਤੇ ਨਾ ਹੋਵੇ, ਕੋਈ ਪੋਲਿਊਸ਼ਨ ਨਾ ਫੈਲੇ। ਪਿੱਛੇ ਇੱਕ ਕਪਲ ਨੇ ਆਪਣਾ ਵੈਡਿੰਗ ਕਾਰਡ ਸੋਚੋ ਕਿੱਥੇ ਬਣਾਇਆ ਸੀ, ਫੁੱਲਾਂ ਵਾਲੇ ਗਮਲੇ ਤੇ। ਅੱਛਾ। ਸੋ ਗਮਲੇ ਦੇ ਉੱਪਰ ਪ੍ਰਿੰਟ ਹੋਇਆ ਆ ਕਿ ਇਹਦਾ ਵਿਆਹ ਆ, ਇਸ ਦਿਨ ਆ, ਇੱਥੇ ਪਹੁੰਚਣਾ, ਇੰਨੇ ਤੋਂ ਇੰਨੇ ਟਾਈਮ, ਐਂਡ ਨਾਲ ਇੱਕ ਫੁੱਲਾਂ ਭਰਿਆ ਗਮਲਾ। ਕਿਆ ਬਾਤ ਹੈ ਜੀ, ਫੁੱਲਾਂ ਭਰਿਆ ਸੁਨੇਹਾ ਜੀ। ਬਹੁਤ ਅੱਛੀ ਗੱਲ ਆ। ਔਰ ਸੋਚੋ ਵਿਚਾਰੋ ਕੁਝ ਆਪਾਂ ਦੇਖੀਏ ਜੇਕਰ ਕਿ ਇਹ ਜਿਹੜੇ ਨਵੇਂ ਤੋਂ ਨਵੇਂ ਟ੍ਰੈਂਡ ਆ, ਇਹ ਉਧਰਲੇ ਵਿਚਾਰੇ ਲੋਕ ਭੋਲੇ ਭਾਲੇ ਜਿਹੜੇ ਆ ਨਾ ਸਾਡੇ ਪੰਜਾਬ ਦੇ ਆ, ਉਹ ਨਹੀਂ ਪੈਦਾ ਕਰ ਰਹੇ ਜੀ, ਕਰ ਅਸੀਂ ਰਹੇ ਆ। ਜਿਹੜੇ ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨ, ਸਪੇਨ, ਫਰਾਂਸ, ਇਟਲੀ, ਇਦਾਂ ਮੈਂ ਜਿੰਨੇ ਕਾਰਡ ਦੱਸੇ ਆ ਨਾ, ਇਹ ਸਾਰੇ ਇੰਡੀਆ ਦੇ ਦੱਸੇ ਆ, ਉਹ ਵੱਡਿਆਂ ਲੋਕਾਂ ਦੇ ਆ। ਹਾਂ, ਤੇ ਗੱਲ ਇਹ ਆ ਕਿ ਅਸੀਂ ਲੋਕ ਜੇਕਰ ਜਿੰਨੇ ਸਾਦੇ ਵਿਆਹਾਂ ਦੇ ਵਿੱਚ ਆਵਾਂਗੇ, ਵਾਪਸ ਪਰਤਾਂਗੇ, ਉਨਾ ਹੀ ਜ਼ਿਆਦਾ ਬਿਹਤਰ ਹੈ ਆਉਣ ਵਾਲੇ ਬੱਚਿਆਂ ਦੇ ਭਵਿੱਖ ਦੇ ਵਾਸਤੇ, ਬੱਚਿਆਂ ਲਈ, ਨਾਲ ਦੀ ਨਾਲ ਉਹਨਾਂ ਦੇ ਮਾਪਿਆਂ ਲਈ ਵੀ ਜਿਹੜੇ ਕਰਜ਼ੇ ਤੇ ਡੁੱਬਦੇ ਆ। ਪੰਜਾਬੀ ਰੇਡੀਓ USA ਤੇ ਸ਼ੋ ਤੁਸੀਂ ਇੰਜੋਏ ਕਰ ਰਹੇ ਹੋ ਨਜ਼ਰੀਆ, ਇਕਵਿੰਦਰ ਤੁਹਾਡੇ ਨਾਲ। ਐਂਡ ਗੱਲ ਅਸੀਂ ਕਰ ਰਹੇ ਹਾਂ ਚਰਨਜੀਤ ਵਿਆਹ ਦੇ ਕਾਰਡਸ ਦੀ। ਮੇਰੀ ਨਾ ਇਹ ਵਿਆਹ ਦੇ ਕਾਰਡ ਨਾ ਹੁੰਦੇ ਤੇ ਰਣਜੀਤ ਮਣੀ ਦਾ ਗਾਣਾ ਵੀ ਨਹੀਂ ਸੀ ਆਉਣਾ। ਕਿਹੜਾ? ਤੇਰੇ ਵਿਆਹ ਦਾ ਕਾਰਡ ਪੜ ਕੇ ਤਾਂ ਐਵੇਂ ਦਿਲ ਭਰ ਆਇਆ ਨਹੀਂ। ਹਾਏ ਉਦੋਂ ਗਾਣੇ ਬੜੇ ਮਜ਼ੇਦਾਰ ਹੁੰਦੇ ਸੀ। ਮੈਨੂੰ ਇੱਕ ਚੇਤਾ ਇੰਦਰਜੀਤ ਨਿੱਕੂ ਦਾ, ਹੋ ਗਈ +2 ਚ ਫੇਲ, ਸੋਹਣਿਆ ਵੇ ਮੈਂ ਹੋ ਗਈ। ਅੱਛਾ। ਹਾਂ। ਤੇ ਸੋਹਣਾ ਕਿਹੜਾ ਉਧਰ ਡੀਜ਼ੀ ਲੱਗ ਗਿਆ, ਉਹ ਵੀ ਤਾਂ ਗੁਲਗੱਪੇ ਵੇਚਦਾ ਹੋਣਾ। ਸੋ ਆਪਾਂ ਗੱਲ ਕਾਰਡਸ ਦੀ ਕਰ ਰਹੇ ਹਾਂ। ਮੇਰੀ ਇੱਕ ਐਕਸ ਕੋਲੀਗ ਨੇ ਮੈਨੂੰ ਆਪਣੇ ਵਿਆਹ ਦਾ ਕਾਰਡ ਭੇਜਿਆ। ਅੱਛਾ। ਸੀਗੀ ਉਹ ਜੰਮੂ ਦੀ, ਐਂਡ
ਪਹਿਲਾ ਕਾਰਡ ਮੈਂ ਦੇਖਿਆ ਜਿਹੜਾ ਡੋਗਰੀ ਲੈਂਗੁਏਜ 'ਚ ਸੀ ਐਂਡ ਉਹ ਇੰਨਾ ਕਿਊਟ ਚੀਜ਼ ਸੀ ਨਾ, ਮੈਨੂੰ ਦੇਖ ਕੇ ਬੜਾ ਅੱਛਾ ਲੱਗਿਆ ਕਿ ਆਪਾਂ ਅੱਜਕੱਲ ਆਪਣੇ ਕਾਰਡਸ ਮੋਸਟਲੀ ਸੋਚਦੇ ਹਾਂ ਕਿ ਇੰਗਲਿਸ਼ ਵਿੱਚ ਕਰ ਦਈਏ, ਹਨਾ, ਕਿ ਕਿਸੇ ਨੂੰ ਪੰਜਾਬੀ ਸਮਝ ਨਾ ਆਏ। ਮੈਨੂੰ ਉਹ ਡੋਗਰੀ ਵੀ ਪੜ੍ਹ ਕੇ ਸਮਝ ਆ ਰਹੀ ਸੀ। ਵਾਹ, ਬਹੁਤ ਅੱਛਾ ਸੀ, ਬੜੀ ਅੱਛੀ ਚੀਜ਼ ਸੀ। ਸੋ ਮੈਨੂੰ ਲੱਗਦਾ ਕਿ ਆਪਾਂ ਜਿੱਦਾਂ ਪਹਿਲਾਂ ਪੰਜਾਬੀ ਵਿੱਚ ਆਪਣੇ ਕਾਰਡ ਹੁੰਦੇ ਸੀ, ਜਿੰਨਾ ਮਰਜ਼ੀ ਸੋਹਣਾ ਬਣਾਓ, ਮਹਿੰਗਾ ਸਸਤਾ ਜਿੱਦਾਂ ਦਾ ਮਰਜ਼ੀ, ਪਰ ਆਪਣੀ ਮਾਂ ਬੋਲੀ 'ਚ ਬਣਾਓ ਜਿਹੜੀ ਵੀ ਹੈ। ਬਈ ਆ ਜਿਹੜੀ ਤੂੰ ਗੱਲ ਕੀਤੀ ਹੈ ਨਾ, ਪਰਮਾਤਮਾ ਤੇਰੀ ਉਮਰ ਬਹੁਤ ਜ਼ਿਆਦਾ ਲੰਬੀ ਕਰੇ। ਹਾਏ ਹਾਏ, ਇੰਨੀ ਲੰਬੀ ਚਾਹੀਦੀ ਮੈਨੂੰ? ਨਹੀਂ ਚਾਹੀਦੀ ਹੈ, ਕਾਰਨ ਜਿਹੜਾ ਬੰਦਾ ਪੰਜਾਬੀ ਦਾ ਹੋਕਾ ਦਿੰਦਾ ਨਾ, ਉਹਦੀ ਉਮਰ ਤੇ ਸਾਡੀ ਨਾਨੀ ਕਹਿੰਦੀ ਹੁੰਦੀ ਸੀ ਕਿ 100 ਗੁਣਾ ਟਾਲੀ ਉਮਰ ਹੋਵੇ। ਹਾਏ ਹਾਏ, ਉਹ ਕਾਰਨ ਪਤਾ ਕੀ ਆ? ਜੇਕਰ ਤੁਸੀਂ ਕਾਰਡ ਆਪਣੇ ਪੰਜਾਬੀ ਦੇ ਵਿੱਚ ਬਣਾਉਂਦੇ ਹੋ ਜੀ, ਠੀਕ ਹੈ ਨਾ, ਇੱਕ ਤੇ ਆਮ ਸਧਾਰਨ ਮੇਰੇ ਵਰਗੇ ਬੰਦੇ ਵਿਚਾਰੇ ਜਿਹੜੇ ਜੀ, ਉਹਨਾਂ ਨੂੰ ਵੀ ਸਮਝ ਆ ਜਾਂਦੀ ਹੈ, ਠੀਕ ਹੈ ਨਾ। ਜਿਹੜੇ ਦੂਸਰਾ ਤੁਸੀਂ ਭੇਜਣਾ ਤਾਂ ਸੁਨੇਹਾ ਹੀ ਹੈ। ਹਾਂਜੀ, ਹੁਣ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਵੀ, ਆਪਾਂ ਜਿਹਨੂੰ ਕਹਿੰਦੇ ਆ ਕਿ ਆਪਾਂ ਲਾਗੀ ਦੇ ਹੱਥ ਸੁਨੇਹਾ ਭੇਜਣਾ, ਲਾਗੀ ਕਿਤੇ ਜਾ ਕੇ ਉੱਥੇ ਅੰਗਰੇਜ਼ੀ ਦੇ ਵਿੱਚ ਥੋੜਾ ਬੋਲ ਕੇ ਆਉਂਦਾ, ਠੀਕ ਹੈ ਨਾ, ਉਹ ਵੀ ਤਾਂ ਪੰਜਾਬੀ ਦੇ ਵਿੱਚ ਸੱਦਾ ਦੇ ਗਿਆ, ਲੈ ਬਈ ਫਲਾਣੇ ਸਿਆਂ ਦੇ ਭੋਗ ਆ ਬਈ ਇੱਧਰ ਨੂੰ ਨਾਲ ਗਾਉਣ ਦਾ ਸੱਦਾ, ਮੰਨੇ ਦਾ ਸੱਦਾ। ਹਾਂ, ਤੇ ਜਿਹੜਾ ਕਾਰਡ ਆ, ਕਾਰਡ ਵੀ ਤਾਂ ਇੱਕ ਲਾਗੀ ਦੀ ਭਾਸ਼ਾ ਦੇ ਵਿੱਚ ਹੀ ਹੈ ਜੀ, ਠੀਕ ਹੈ ਨਾ। ਤੁਸੀਂ ਉਸ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਛਪਵਾਓ, ਔਰ ਜਿੰਨੇ ਵੀ ਸਾਡੇ ਇੱਧਰ ਭੈਣ ਭਰਾ ਸਾਡੇ ਪ੍ਰੋਗਰਾਮ ਸੁਣ ਰਹੇ ਨੇ, ਮੇਰੇ ਸੱਜਣ ਮਿੱਤਰ ਪਿਆਰੇ ਬੇਲੀ ਸਹੇਲੀ, ਜਦੋਂ ਵੀ ਕਿਤੇ ਇਸ ਤਰ੍ਹਾਂ ਦਾ ਵਿਆਹ ਦੇ ਉੱਪਰ ਤੁਹਾਨੂੰ ਜਾਣ ਦਾ ਮੌਕਾ ਮਿਲੇ ਤਾਂ ਕਿਆ ਕਰੋ, ਜਿੱਥੇ ਤੁਹਾਡਾ ਜ਼ੋਰ ਚੱਲਦਾ ਹੋਵੇ ਕਿ ਯਾਰ ਕਾਰਡ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ, ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਤੇ ਮੇਰੀ ਗਰਲਫ੍ਰੈਂਡ ਦਾ ਵਿਆਹ ਹੋ ਰਿਹਾ। ਤੁਹਾਡਾ ਵਿਆਹ ਹੋ ਚੁੱਕਿਆ ਕਸੈਂਡਰਾ ਦੇ ਨਾਲ। ਕਸੈਂਡਰਾ ਦੇ ਨਾਲ, ਕਸੈਂਡਰਾ ਦੇ ਨਾਲ। ਰੁਕਦਾ ਜਾ, ਐਵੇਂ ਸੀਰੀਅਲ ਵਰਗਾ ਇਫੈਕਟ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਇੱਕੋ ਨਾ ਦੇ ਜਿਹੜਾ ਨਾ ਵਿਆਹ ਦੀ ਗੱਲ ਕਰ ਰਿਹਾ ਉਹ ਮੈਂ ਆਪਣੀ ਨਹੀਂ ਕਰ ਰਿਹਾ। ਮੇਰੇ ਦੋਸਤ ਨੇ ਕਿਹਾ ਮੈਨੂੰ ਆਣ ਕੇ, ਕਹਿੰਦਾ ਮੇਰਾ ਤੇ ਮੇਰੀ ਗਰਲਫ੍ਰੈਂਡ ਦਾ ਵਿਆਹ ਹੋ ਰਿਹਾ। ਓਏ ਹੋਏ, ਫਿਰ ਮੈਂ ਕਹਿੰਦੀ ਵਧਾਈਆਂ। ਮਤਲਬ ਮੈਂ ਵੀ ਇਨਵਾਈਟਡ ਆ, ਮੈਂ ਜਾ ਸਕਦੀ ਤੁਹਾਡੇ ਨਾਲ? ਓਏ ਹੋਏ, ਚੱਲ ਜਾਵਾਂਗੇ। ਮੈਂ ਤੁਹਾਨੂੰ ਕਿਹਾ ਵਧਾਈਆਂ, ਉਹ ਤਾਂ ਵਿਚਾਰਾ ਰੋਣ ਲੱਗ ਪਿਆ। ਮੈਂ ਕਿਹਾ ਰੋਣਾ ਕਿਉਂ? ਕਹਿੰਦਾ ਯਾਰ ਮੇਰਾ 15 ਨੂੰ ਆ, ਮੇਰੀ ਗਰਲਫ੍ਰੈਂਡ ਦਾ ਹੈਗਾ 21 ਨੂੰ। ਵਿਆਹਾਂ ਦੇ ਵਿੱਚ ਇਦਾਂ ਵੀ ਹੋ ਜਾਂਦਾ ਆ। ਸੋ ਇਹ ਜ਼ਰੂਰੀ ਨਹੀਂ ਵੀ ਸਾਰੇ ਦੇ ਵਿਆਹ ਕਾਰਡ ਛਾਪ ਕੇ ਹੀ ਹੁੰਦੇ ਆ ਜੀ, ਮਤਲਬ ਸਾਰੇ ਅਖਬਾਰਾਂ ਦੇ ਵਿੱਚ ਖਬਰਾਂ ਵੀ ਛਪਦੀਆਂ। ਚਰਨਜੀਤ ਜੋਗੀ ਤੇ ਕਸੈਂਡਰਾ ਵਰਗੇ ਲੱਕੀ ਥੋੜੇ ਹੁੰਦੇ ਆ। ਹਾਂ, ਗੱਲ ਇਹ ਹੈ ਕਿ ਜਿਹੜਾ ਵਿਆਹ ਨਾ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਹੀ ਖੂਬਸੂਰਤ ਜਿਹਾ ਦਿਨ ਹੁੰਦਾ ਹੈ, ਔਰ ਇਸ ਦਿਨ ਨੂੰ ਆਪਾਂ ਸਜਾਉਣ ਦੇ ਲਈ, ਸੰਵਾਰਨ ਦੇ ਲਈ ਬਹੁਤ ਕੁਝ ਕਰਦੇ ਹਾਂ, ਬਹੁਤ ਯਤਨ ਕਰਦੇ ਹਾਂ। ਪਰ ਗੱਲ ਇਹ ਹੈ ਕਿ ਇਹਦਾ ਨਾਮ ਹੈ, ਗੁਰਾਂ ਨੇ ਰੱਖਿਆ, ਆਨੰਦ ਕਾਰਜ। ਟਰੂ, ਜਿਹੜੇ ਕੰਮ ਦੇ ਵਿੱਚ ਆਨੰਦ ਆਵੇ, ਉਸ ਕੰਮ ਨੂੰ ਐਵੇਂ ਗੈਰ ਜ਼ਰੂਰੀ ਰਸਮਾਂ ਦੇ ਨਾਲ, ਗੈਰ ਜ਼ਰੂਰੀ ਖਰਚਿਆਂ ਦੇ ਨਾਲ ਉਹਨੂੰ ਆਪਾਂ ਗੈਰ ਆਨੰਦਿਤ ਨਾ ਕਰੀਏ। ਬਿਲਕੁਲ, ਬਹੁਤ ਸਹੀ ਗੱਲ ਹੈ, ਇੰਨੀ ਸਿਆਣੀ ਗੱਲ ਕੀਤੀ। ਮੇਰਾ ਜੀ ਕਰਦਾ ਪਾਰਟੀ ਦੇ ਦਿਆਂ ਤੁਹਾਨੂੰ ਮੈਂ ਤੇ ਬਿਲਕੁਲ ਦੇਣੀ ਬਣਦੀ ਹੈ। ਛੋਲੇ ਖਿਲਾਵਾਂ 2 ਤਰ੍ਹਾਂ ਦੀਆਂ ਚਟਣੀਆਂ ਦੇ ਨਾਲ। ਲਓ ਜੀ, ਬਸ ਹੁਣ ਇੱਥੇ ਮੇਰੀ ਬੱਸ ਆ। ਆਪਾਂ ਪ੍ਰੋਗਰਾਮ ਲੱਗੇ ਖਤਮ ਕਰਨ, ਠੀਕ ਹੈ ਜੀ। ਅਸੀਂ ਹੁਣ ਖਾਣੇ ਆ ਛੋਲੇ ਸਮੋਸੇ, ਉੱਤੇ ਚਟਨੀ ਪਾ ਕੇ ਲਾਲ, ਨਾਲੇ ਹਰੀ ਮਿਰਚ, ਹਰੀ ਚਟਨੀ ਵੀ, ਉੱਤੇ ਪਿਆਜ਼ ਵੀ। ਓਏ ਸਾਰਿਆਂ ਦੀਆਂ ਜੀਭਾਂ 'ਚੋਂ ਪਾਣੀ ਆ ਗਿਆ ਓਏ। ਲਓ ਜੀ, ਅਸੀਂ ਜਾ ਰਹੇ ਹਾਂ। ਜੇ ਤੁਸੀਂ ਇਸੇ ਤਰ੍ਹਾਂ ਸੁਣਦੇ ਰਹਿਣਾ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ ਪੰਜਾਬੀ ਰੇਡੀਓ।